US criminal indictment puts Modi's lawless regime in the dock and signals a time to recalibrate global response to India's state terrorism. Self-determination is not only a fundamental right enshrined in international humanitarian law, but the concept lies at the heart of Sikh theo-political ideology. ਕਿ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਜੇ ਸਮਝਦੇ ਨੇ ਕਿ ਬੰਦੂਕ ਦੀ ਨੋਕ 'ਤੇ ਉਹ ਸਾਨੂੰ ਗੁਲਾਮ ਬਣਾ ਸਕਦੇ ਨੇ ਜਾਂ ਸਾਡਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਤੋਂ ਸਾਨੂੰ ਵਾਂਝਾ ਕਰ ਸਕਦੇ ਨੇ ਤੇ ਉਹ ਬੜੇ ਭੁਲੇਖੇ 'ਚ ਨੇ। They taught us to resist oppression and to struggle for a just egalitarian order within which all people will live in dignity. ਸਾਡਾ ਇਤਿਹਾਸ ਪੜ੍ਹ ਲਓ, ਜਿੰਨੇ ਮਰਜ਼ੀ ਤੁਸੀਂ ਕ੍ਰਿਮੀਨਲ ਸਟੇਟ ਦੇ ਟੈਕਟਿਕ ਯੂਜ਼ ਕਰ ਲਓ, ਤੁਸੀਂ ਸਾਨੂੰ ਝੁਕਾ ਨਹੀਂ ਸਕਦੇ। ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਬਿਲਕੁਲ ਇਨ ਕੰਟਰਾਸਟ ਹੈ ਸਿੱਖ ਆਈਡੀਓਲੋਜੀ ਇਗਾਲੀਟੇਰੀਅਨ ਬਰਾਬਰੀ ਦੀ ਗੱਲ ਕਰਦੀ ਹੈ, ਇਹ ਜ਼ਾਤ ਪਾਤ ਦੀ ਗੱਲ ਕਰਦੀ, ਇਨਸਾਨ ਨੂੰ ਇਨਸਾਨ ਨਾਲ ਵੰਡਦੀ ਹੈ ਔਰ ਇਹਦਾ ਸਾਡਾ ਸਿੱਧੀ ਟੱਕਰ ਹੈ ਇਹਦੇ ਨਾਲ। ਔਰ ਇਹ ਇੰਟਰਨੈਸ਼ਨਲੀ ਵੀ ਵਾਇਲੈਂਸ ਕਰਕੇ ਸਿੱਖਾਂ ਨੂੰ ਚੁੱਪ ਕਰਾਉਣਾ ਚਾਹੁੰਦੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅਸੀਂ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਡੈਲੀਗੇਸ਼ਨ ਸਟੇਟ ਡਿਪਾਰਟਮੈਂਟ ਵੱਲੋਂ ਰੱਖੀ ਗਈ ਰਾਊਂਡ ਟੇਬਲ ਕਾਨਫਰੰਸ ਵਿੱਚ ਜਿਹੜਾ ਸ਼ਾਮਲ ਹੋਇਆ ਔਰ ਇਹ ਕਾਨਫਰੰਸ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਬੈਨਰ ਪਿੱਛੇ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵਰਲਡ ਸਿੱਖ ਪਾਰਲੀਮੈਂਟ 2015 ਦੇ ਸਰਬੱਤ ਖਾਲਸਾ ਦੀ ਐਂਡੋਰਸਮੈਂਟ ਦੇ ਨਾਲ ਜਿਹੜਾ ਮਤਾ ਉੱਥੇ ਪਾਸ ਹੋਇਆ ਉਸ ਰਾਹੀਂ ਹੋਂਦ ਦੇ ਵਿੱਚ ਆਈ ਔਰ ਕੋਵਿਡ ਦੇ ਚੱਲਦੇ ਆ ਆਲਮੋਸਟ 2 ਸਾਲ ਕੋਈ ਬਹੁਤੀ ਐਕਟੀਵਿਟੀ ਨਹੀਂ ਸੀ, ਪਰ ਹੁਣ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਸੈਸ਼ਨ ਨਿਊਯਾਰਕ 'ਚ ਹੋਇਆ ਆਲਮੋਸਟ 8 ਘੰਟੇ ਚੱਲਿਆ, ਜਿਸ ਦੀ ਚਰਚਾ ਦੁਨੀਆ ਭਰ 'ਚ ਹੋਈ, ਮੀਡੀਆ ਦੇ ਵਿੱਚ ਵੀ ਚਰਚਾ ਹੋਈ ਔਰ ਸਿੱਖ ਹਲਕਿਆਂ ਦੇ ਵਿੱਚ ਇਸ ਨੂੰ ਕਾਫੀ ਸਰਾਹਿਆ ਗਿਆ। ਇੱਕ ਪੂਰਾ ਜਿਹੜਾ ਇੱਕ ਪਾਰਲੀਮੈਂਟ ਦਾ ਸੈਸ਼ਨ ਸੀ। ਹੁਣ ਵੀ ਜਿਹੜਾ ਆਉਣ ਵਾਲਾ, ਕਿਉਂਕਿ ਇਹ ਦਸੰਬਰ ਦਾ ਮਹੀਨਾ 10 ਦਸੰਬਰ ਦਾ ਦਿਨ ਖਾਸ ਅਹਿਮੀਅਤ ਵਾਲਾ ਹੁੰਦਾ ਹੈ, ਹਿਊਮਨ ਰਾਈਟਸ ਡੇ ਹੈ, ਇੰਟਰਨੈਸ਼ਨਲ ਹਿਊਮਨ ਰਾਈਟਸ ਡੇ, ਕਿਉਂਕਿ 10 ਦਸੰਬਰ 1948 ਨੂੰ ਹੀ 50 ਮੁਲਕਾਂ ਦੇ ਨੁਮਾਇੰਦਿਆਂ ਨੇ ਕੈਲੀਫੋਰਨੀਆ ਦੇ ਸ਼ਹਿਰ ਸੈਨ ਫਰਾਂਸਿਸਕੋ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਆਫ ਹਿਊਮਨ ਰਾਈਟਸ ਜਿਹੜਾ ਉਹ ਮਨਜ਼ੂਰ ਕੀਤਾ ਸੀ, ਉਸ ਦਾ ਐਲਾਨ ਕੀਤਾ ਸੀ। ਜਦੋਂ ਅਸੀਂ ਅੱਜ ਵੀ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਔਰ ਮੈਂ ਅਕਸਰ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਵੀ ਇਹ ਦੁਹਰਾਉਂਦਾ ਹੈ ਕਿ ਮਨੁੱਖੀ ਹੱਕ ਜਿਹੜੇ ਨੇ ਉਹ ਇਸ ਧਰਤੀ ਦੇ ਉੱਤੇ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਇਹ ਇਨਸਾਨਾਂ ਦੇ ਲਈ ਅਕਾਲ ਪੁਰਖ ਨੇ ਜਿੱਥੇ ਸਾਰੀ ਕਾਇਨਾਤ ਦੇ ਵਿੱਚ ਇਸ ਧਰਤੀ ਪਲੈਨਟ ਨੂੰ ਇੱਕ ਖੂਬਸੂਰਤ ਪਲੈਨਟ ਬਣਾਇਆ। ਇਨਸਾਨ ਨੂੰ ਜਿੰਨੇ ਜੀਵ ਨੇ, ਜੰਤੂ ਨੇ, ਫਾਰਮ ਆਫ ਲਾਈਫਸ ਨੇ, ਜੂਨਾਂ ਨੇ, ਉਹਨਾਂ 'ਚੋਂ ਸਭ ਤੋਂ ਉੱਪਰ ਰੱਖਿਆ ਔਰ ਇਹੀ ਕਿ ਸਗਲ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ ਇਨਸਾਨ ਦੀ ਹਿਊਮਨ ਜਿਹੜਾ ਬਾਇਓਲੋਜੀਕਲ ਨੇਮ ਹੈ ਹੋਮੋ ਸੇਪੀਅਨਸ। ਲੇਕਿਨ ਅਨਫੋਰਚੂਨੇਟਲੀ ਬੇਸ਼ੱਕ ਜੇ ਅਸੀਂ ਇਨਸਾਨ ਬਣਨ ਤੱਕ ਦਾ ਐਵੋਲੂਸ਼ਨ ਦਾ ਸਫ਼ਰ ਦੇਖੀਏ ਤੇ ਉਹ ਵੀ ਲੱਖਾਂ ਸਾਲਾਂ ਦਾ ਬਣਦਾ, ਤੇ ਜੇ ਇਨਸਾਨੀ ਸਿਵਲਾਈਜੇਸ਼ਨ ਦਾ ਮੁੱਢ ਜਦੋਂ ਕਿ ਖੇਤੀਬਾੜੀ ਸ਼ੁਰੂ ਹੁੰਦੀ ਹੈ ਜਾਂ ਇੱਕ ਥਾਂ ਟਿਕਾ ਹੁੰਦਾ ਤਾਂ ਉਹ 8,000 ਤੋਂ 10,000 ਸਾਲ ਤੱਕ ਤੁਸੀਂ ਵੱਧ ਤੋਂ ਵੱਧ ਖਿੱਚ ਸਕਦੇ ਹੋ। ਪਰ ਇਸ ਪੀਰੀਅਡ ਦੇ ਵਿੱਚ ਵੀ ਉਹ ਇਨਸਾਨ ਦੇ ਅੰਦਰ ਜਿਹੜੀ ਗਰੀਡ, ਦੂਸਰੇ ਦੀ ਚੀਜ਼ ਖੋਹਣ ਦੀ ਭਾਵਨਾ, ਜਿਹਨੂੰ ਅੱਡ-ਅੱਡ ਤਰੀਕਿਆਂ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ ਵੀ ਜੋੜਿਆ ਜਾਂਦਾ ਹੈ, 7 ਸਿਨਸ ਵੀ ਕਿਹਾ ਜਾਂਦਾ ਹੈ, ਅਹਮ ਹਉਮੈ ਦੇ ਨਾਲ, ਹੁਮ ਨਾਲ ਵੀ ਜੋੜਿਆ ਜਾਂਦਾ ਹੈ ਔਰ ਹੋਰ ਵੀ ਬਹੁਤ ਸਾਰੇ ਟ੍ਰੇਟ ਨੇ। ਲੇਕਿਨ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਮੁੱਢ ਕਦੀਮ ਤੋਂ, ਜਦੋਂ ਤੋਂ ਇਨਸਾਨੀ ਜੇ ਸੱਭਿਅਤਾ ਤੋਂ ਸ਼ੁਰੂ ਕਰੀਏ ਤੇ ਇੱਕ ਦੂਸਰੇ ਦੇ ਟੈਰੀਟਰੀ, ਜ਼ਮੀਨ, ਉਸ ਦੀ ਹੱਕ, ਔਰ ਅਕਸਰ ਸਾਡੇ ਖਿੱਤੇ 'ਚ ਤਾਂ ਇਹ ਕਿਹਾ ਜਾਂਦਾ ਹੈ ਕਿ ਜਿੰਨੀਆਂ ਲੜਾਈਆਂ ਨੇ ਉਹ ਜ਼ਨ
ਉਹਦੇ ਲਈ ਹੁੰਦਾ ਜ਼ਰ ਜ਼ਨ ਜ਼ਮੀਨ। ਹੁਣ ਬਹੁਤ ਵਾਰੀ ਜੋਰੂ ਕਈ ਕਹਿਣਗੇ ਜ਼ਨ ਫਾਰਸੀ ਦੇ ਵਿੱਚ ਔਰਤ ਨੂੰ ਕਹਿੰਦੇ ਨੇ, ਜ਼ਨ ਜ਼ਰ ਜ਼ਰ ਪੈਸੇ ਨੂੰ ਕਹਿੰਦੇ ਨੇ, ਜ਼ਮੀਨ, ਕਿ ਵੀ ਇਹ ਤਿੰਨ ਚੀਜ਼ਾਂ ਬਣਦੀਆਂ ਨੇ ਹਿੱਸਾ। ਪਰ ਅਸੀਂ ਦੇਖਦੇ ਹਾਂ ਵੀ ਹੁਣ ਤਾਂ ਕਿੱਥੇ ਕੀ ਨਿਕਲਿਆ, ਉਹ ਜ਼ਰ ਜਿਹਦੇ ਕੋਲ ਨਹੀਂ ਤੇਲ ਨਿਕਲ ਆਇਆ। ਤੇ ਮਿਡਲ ਈਸਟ ਤੁਸੀਂ ਦੇਖੋ ਵੀ ਇੱਕ ਪਾਸੇ ਉਹਨਾਂ 'ਚ ਖੁਸ਼ਹਾਲੀ ਆਈ ਤੇਲ ਨਿਕਲਣ ਦੀ, ਪਰ ਉਹ ਦੁਨੀਆ ਦੀ ਲੜਾਈ ਦਾ ਸੈਂਟਰ ਬਣ ਗਿਆ, ਕੰਟਰੋਲ ਕਿਹਨੇ ਕਰਨਾ। ਇਵੇਂ ਹੀ ਬਾਕੀ ਚੀਜ਼ਾਂ ਦੇ ਨਾਲ ਵੀ ਹੈ। ਔਰ 20ਵੀਂ ਸਦੀ, ਕਿਉਂਕਿ ਇਹ ਤਾਂ ਸਾਡੇ ਅੱਖਾਂ ਸਾਹਮਣੇ ਗੁਜ਼ਰੀ, ਅਸੀਂ ਵੀ ਉਸ ਸਦੀ ਚੋਂ 21ਵੀਂ ਸਦੀ ਤੱਕ ਪਹੁੰਚੇ ਹਾਂ। ਉਹਦੇ 'ਚ ਜੇ ਦੋ ਸੰਸਾਰ ਜੰਗਾਂ ਵੱਡੀਆਂ ਲੜੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਟਮ ਬੰਬ ਵੀ ਦੂਸਰੇ ਸੰਸਾਰ ਜੰਗ 'ਚ ਇਸਤੇਮਾਲ ਹੁੰਦਾ ਹੈ, ਉਦੋਂ ਬਾਅਦ ਹੀ ਥੋੜ੍ਹੀ ਜਿਹੀ ਅਕਲ ਜਿਹੜੀ ਦੁਨੀਆ ਦੇ ਮੁਲਕਾਂ ਨੇ ਕੀਤੀ, 50 ਇਕੱਠੇ ਹੋਏ ਕਿ ਭਾਈ ਕੋਈ ਨਾ ਕੋਈ ਇਨਸਾਨ ਹੈ। ਅਸੀਂ ਜਦੋਂ ਬੰਬ ਵੀ ਮਾਰੇ ਨੇ ਇਨਸਾਨ ਨੂੰ ਮਾਰਿਆ, ਜ਼ਮੀਨ ਉੱਥੇ ਹੀ ਰਹਿਣੀ ਹੈ, ਟੈਰੀਟਰੀ ਉਹੀ ਹੈ। ਜਿਹਨੂੰ ਮੈਂ ਅੱਜ ਜਦੋਂ ਬਾਬਾ ਫਰੀਦ ਦਾ ਇਹ ਸ਼ਲੋਕ ਦੁਹਰਾਉਂਦਾ ਹੈ ਕਿ ਫਰੀਦਾ ਜਿਸ ਆਸਨ ਹਮ ਬੈਠੇ ਕਿਤੇ ਬੈਸ ਗਏ। ਇਸ ਧਰਤੀ ਤੇ ਕਿੰਨੇ ਆਏ ਕਿੰਨੇ ਗਏ, ਕਿੰਨੇ ਸਾਮਰਾਜ, ਕਿੰਨੇ ਜ਼ਮੀਨ ਖੋਦੋ, ਕਿੰਨਿਆਂ ਦੇ ਸਿੱਕੇ ਨਿਕਲਣਗੇ, ਕਿੰਨੀਆਂ ਪੁਰਾਣੀਆਂ ਧਾਤੂਆਂ ਨਿਕਲਣਗੀਆਂ। ਇੱਥੇ ਕਿਸੇ ਨੇ ਬਹਿ ਤਾਂ ਰਹਿਣਾ ਨਹੀਂ ਹੈ। ਇਹ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਪਰ ਇਹਦੇ ਬਾਵਜੂਦ ਆ ਕੋਵਿਡ ਸਾਡੇ ਸਾਹਮਣੇ ਦੇਖਦੇ ਹਾਂ, 1.5 ਕਰੋੜ ਲੋਕ ਦੁਨੀਆ 'ਚ ਮਰਿਆ। ਨਿਊਯਾਰਕ ਸ਼ਹਿਰ 'ਚ 1 ਲੱਖ ਲਾਸ਼ਾਂ ਇੱਥੋਂ ਉੱਠੀਆਂ ਨੇ। ਪਰ ਕੀ ਉਹਦੇ ਨਾਲ ਸਾਡੇ ਕੋਈ ਜ਼ਾਤ ਦੇ ਉੱਤੇ ਅਸਰ ਹੋਇਆ ਜਾਂ ਸਾਡੀ ਨਹੀਂ? ਇਹ ਲੇਕਿਨ ਫਿਰ ਵੀ ਇਹਨੂੰ ਇੱਕ ਡਿਸਿਪਲਿਨ 'ਚ ਲਿਆਉਣ ਦੇ ਲਈ ਜਿੰਨੇ ਮਜ਼ਹਬ ਨੇ ਦੁਨੀਆ ਦੇ, ਸਕੂਲ ਆਫ ਥਾਟ ਨੇ, ਹੈ ਤਾਂ ਇਨਸਾਨ ਨੂੰ ਹੀ ਡਿਸਿਪਲਿਨ ਕਰਨਾ ਸੀ। ਉਹ ਭਾਵੇਂ ਜੰਨਤ ਔਰ ਜਿਹੜਾ ਉਹ ਸਵਰਗ ਨਰਕ ਦੀ ਗੱਲ ਕਰਕੇ ਤੁਸੀਂ ਕਰ ਲਓ, ਔਰ ਜੰਨਤ ਔਰ ਦੋਜ਼ਖ ਕਹਿ ਲਓ, ਹੈਵਨ ਐਂਡ ਹੈਲ ਕਹਿ ਲਓ, ਮਕਸਦ ਤਾਂ ਉਹਨੂੰ ਇੱਕ ਡਿਸਿਪਲਿਨ ਦੇ ਵਿੱਚ ਹੀ ਰੱਖਣਾ ਸੀ। ਕਿੰਨੇ ਪੈਗੰਬਰ ਆਏ, ਕਿੰਨੇ ਆਏ, ਇਨਸਾਨ ਜਿਹੜਾ ਉੱਥੇ ਹੀ ਘੁੰਮ ਮੁੜ ਕਿੜ ਕੇ ਉੱਥੇ ਕੀ ਆ ਕੇ ਖਲੋ ਜਾਂਦਾ। ਔਰ ਫਿਰ ਵੀ ਇੱਕ ਜਿਹੜਾ ਚਾਰਟਰ ਆਫ ਹਿਊਮਨ ਰਾਈਟਸ ਦਾ ਐਕਸੈਪਟ ਹੋਣਾ ਸੀ, ਉਹਦਾ ਆਧਾਰ ਇਹੀ ਸੀ ਕਿ ਭਾਈ ਇੱਕ ਯੂਨੀਫਾਰਮ ਜਿਹੜਾ ਉਹ ਦੁਨੀਆ ਦੇ ਵਿੱਚ ਇੱਕ ਸਿਸਟਮ, ਹਾਲਾਂਕਿ ਯੂਨਾਈਟਿਡ ਨੇਸ਼ਨ ਦੀ ਫੌਜ ਤਾਂ ਨਹੀਂ ਹੈ ਜਿਹੜਾ ਉਹਨੂੰ ਇੰਪਲੀਮੈਂਟ ਕਰਦੀ ਹੈ, ਪਰ ਜੇ 193 ਮੁਲਕ ਅੱਜ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਦੇਸ਼ ਨੇ ਤੇ ਉਹਨਾਂ ਨੇ ਉਸ ਨੂੰ ਐਕਸੈਪਟ ਕੀਤਾ। ਔਰ ਉਹਦੀ ਜਿਹੜਾ UN ਚਾਰਟਰ ਹੈ, ਉਸ ਦੀ ਜੋ ਪ੍ਰੀਐਂਬਲ 'ਚ ਲਿਖਿਆ ਹੋਇਆ, ਮੈਂ ਅਕਸਰ ਇਹ ਕਹਿੰਦਾ ਕਿ ਭਾਈ ਅਸੀਂ ਤਾਂ ਗੁਰੂਆਂ ਦੇ ਮੈਸੇਜ ਨੂੰ ਦੁਨੀਆ ਨੂੰ ਦੇ ਨਹੀਂ ਸਕੇ, ਡਿਫਰੈਂਟ ਰੀਜ਼ਨਸ ਹੋਣਗੇ। ਤੇ 10ਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਗੱਲ ਤਾਂ ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਕੈਦ ਦੇ ਵਿੱਚ ਚੱਕੀਆਂ ਪੀਂਦਿਆਂ ਵੀ ਕੀਤੀ, ਤੇ ਦਿੱਲੀ ਦੇ ਹਾਕਮਾਂ ਨੂੰ, ਉਸ ਵੇਲੇ ਦੇ ਲੋਧੀ ਪਠਾਣਾਂ ਨੂੰ ਵੀ ਵੰਗਾਰ ਕੇ ਕੀਤੀ। ਪਰ 10ਵੇਂ ਪਾਤਸ਼ਾਹ ਨੇ ਜਦੋਂ ਤਲਵਾਰ ਚੁੱਕੀ, ਔਰ ਉਸ ਨੂੰ ਵੀ ਮਨੁੱਖੀ ਹੱਕਾਂ ਦੇ ਲਈ, ਜਦੋਂ ਅਸੀਂ ਸ੍ਰੀ ਸਾਹਿਬ ਕਹਿੰਦੇ ਆ ਤਲਵਾਰ ਨੂੰ, ਇਹ ਜਸਟਿਸ ਦੇਣ ਵਾਲੀ, ਜਦੋਂ ਇਹ ਹੈ ਕਿ ਭਾਈ ਇਹ ਖਗ ਖੰਡ ਬਿਹੰਡੰ ਖਲਦਲ ਖੰਡੰ ਆਤਰਣ ਮੰਡੰ, ਉਹ ਸਾਰਾ ਹੈ ਕਿ ਭਾਈ ਸੁਖ ਸੰਤਾ ਕਰਣੰ ਕਿਲਬਿਕ ਹਰਣੰ ਦੁਰਮਤ ਦਰਣੰ ਅਸਰਣੰ, ਕਿ ਇਹ ਭਲੇ ਲੋਕਾਂ ਨੂੰ ਸੁਖ ਦੇਣ ਲਈ ਹੈ। ਇਹ ਮਾੜਿਆਂ ਦੀ ਬੁੱਧੀ, ਜਿਨ੍ਹਾਂ ਦੀ ਅਕਲ ਟਿਕਾਣੇ ਨਹੀਂ ਹੁੰਦੀ, ਉਹਨੂੰ ਅਕਲ ਟਿਕਾਣੇ ਲਿਆਉਣ ਲਈ। ਹੁਣ ਈਵਨ ਇਹ ਜਿਹੜੀ ਕੋਰਟ ਹੈ, ਜਿਹਨੂੰ ਬਹੁਤਿਆਂ ਨੂੰ ਡਰ ਲੱਗਦਾ ਕਿ ਜੀ ਇਹ ਤਾਂ ਆਰਮਡ ਸਟਰਗਲ ਦੀ ਗੱਲ ਹੈ, ਉਹ ਮੇਰਾ ਇਹ ਕਹਿਣਾ ਹੁੰਦਾ ਵੀ ਕਦੇ ਤੁਸੀਂ UN ਚਾਰਟਰ ਪੜ੍ਹੋ, ਉਹਦਾ ਪ੍ਰੀਐਂਬਲ ਪੜ੍ਹ ਲਓ, ਉਹਦੀ ਭੂਮਿਕਾ ਪੜ੍ਹ ਲਓ, ਜਿਹਦੇ 'ਚ ਲਫ਼ਜ਼ ਨੇ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਤੁਸੀਂ ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਉਸ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਇਹੀ 10ਵੇਂ ਪਾਤਸ਼ਾਹ ਦਾ ਹੈ। ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਈ। ਹੁਣ ਇਹ 10 ਦਸੰਬਰ ਆ ਰਿਹਾ, ਅੱਜ ਅਸੀਂ ਗੱਲ ਕਰ ਰਹੇ ਹਾਂ 7 ਦਸੰਬਰ ਨੂੰ। ਆਲਰੇਡੀ ਅੱਜ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਨੂੰ ਸਮਰਪਿਤ ਫੰਕਸ਼ਨ ਹੋਇਆ ਹੈ। ਡਾਕਟਰ ਇਕਦਾਰ ਕਰਾਮਤ ਚੀਮਾ ਉਹਦੇ 'ਚ ਪਾਰਟਿਸਿਪੇਟ ਕਰਨ ਲਈ ਜਿਹੜੇ ਨੇ ਫਲਾਈ ਕਰਕੇ UK ਤੋਂ ਆਏ, ਔਰ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਬਾਹਰੋਂ ਆਫਿਸ 'ਚ ਬੈਠੇ ਨੇ। ਇਸ ਤੋਂ ਬਾਅਦ ਅਸੀਂ ਡਿਨਰ ਲਈ ਜਾਣਾ,
ਔਰ ਉਸ ਦੇ ਵਿੱਚ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਜ਼ਾਹਰ ਹੈ ਜਿੱਥੇ ਉਹ ਐਜ਼ ਏ ਐਡਵਾਈਜ਼ਰ ਹੁੰਦੇ ਨੇ, ਸਿੱਖਾਂ ਦੀ ਗੱਲ ਹੁੰਦੀ ਹੈ। ਔਰ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਮੈਂ ਜੇ ਕਹਾਂ ਕਿ ਭਾਈ ਸ਼ਾਰਟ ਟਾਈਮ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਨੇ ਅੱਡ-ਅੱਡ ਸ਼ੋਬਿਆਂ ਦੇ ਵਿੱਚ ਆਪਣਾ ਜਿਹੜੀ ਹੈ ਕਾਰਗੁਜ਼ਾਰੀ ਦਿਖਾਣੀ ਸ਼ੁਰੂ ਕੀਤੀ ਹੈ ਅਤੇ ਇਹ ਕੋਈ ਅਤਕਥਨੀ ਨਹੀਂ ਹੋਏਗੀ। ਆਉਣ ਵਾਲੇ 10 ਦਸੰਬਰ ਨੂੰ ਸਾਡੇ ਵੀਰ ਹਿੰਮਤ ਸਿੰਘ ਸਿਐਟਲ ਜਾ ਰਹੇ ਨੇ, ਜਿੱਥੇ ਇੱਕ ਮਿੰਨੀ ਕਨਵੈਨਸ਼ਨ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਹੋ ਰਹੀ ਹੈ, ਜਿਹਦੇ ਵਿੱਚ ਸਿਐਟਲ ਦੇ ਵੀਰ ਭੈਣਾਂ ਸ਼ਮੂਲੀਅਤ ਕਰਨਗੇ। ਔਰ ਇਸੇ ਕੰਟੈਕਸਟ ਦੇ ਵਿੱਚ ਅੱਜ ਜਦੋਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ, ਸਟੇਟ ਡਿਪਾਰਟਮੈਂਟ ਫੋਰਨ ਅਫੇਅਰਸ ਨੂੰ ਕਹਿੰਦੇ ਨੇ, ਉਹਨਾਂ ਦੇ ਵਿੱਚ ਦਾ ਇੱਕ ਅੱਗੋਂ ਇੰਡੀਪੈਂਡੈਂਟ ਡਿਪਾਰਟਮੈਂਟ ਹੈ ਜਿਹਨੂੰ ਇੰਟਰਨੈਸ਼ਨਲ ਰਿਲੀਜੀਅਸ ਫਰੀडम ਕਹਿੰਦੇ ਨੇ। ਸਟੇਟ ਡਿਪਾਰਟਮੈਂਟ, ਉਹਨਾਂ ਦੇ ਐਂਬੈਸਡਰ ਐਟ ਲਾਰਜ ਮੁਹੰਮਦ ਹੁਸੈਨ ਨੇ, ਉਹਨਾਂ ਦੇ ਨਾਲ ਅਸੀਂ ਇੱਥੇ UN ਪਲਾਜ਼ਾ 'ਚ ਵੀ ਮੁਲਾਕਾਤ ਕੀਤੀ ਸੀ। ਹੁਣ ਇਹ ਜਿਹੜਾ ਫੋਰਮ ਹੈ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦਾ ਸਟੇਟ ਡਿਪਾਰਟਮੈਂਟ ਦਾ, ਇੱਕ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ, ਇੱਕ ਸਟੇਟ ਡਿਪਾਰਟਮੈਂਟ ਦਾ ਹੈ। ਉਹਨਾਂ ਵੱਲੋਂ ਪੀਰੀਓਡਿਕ ਰਾਊਂਡ ਟੇਬਲ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ, ਜਿਸ ਦੇ ਵਿੱਚ ਉਹ ਜਿਹੜੀਆਂ ਰਿਲੀਜੀਅਸ ਫਰੀडम ਦਾ ਮੁੱਦਾ ਹੈ ਉਸ ਨੂੰ ਚੁੱਕਦੇ ਨੇ। ਔਰ ਅੱਜ ਰਾਊਂਡ ਟੇਬਲ ਕਾਨਫਰੰਸ ਸਟੇਟ ਡਿਪਾਰਟਮੈਂਟ ਦੇ ਇਸ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਹੈਡਿੰਗ ਥੱਲੇ ਹੋਈ। ਔਰ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ ਔਰ ਸਰ ਊਧਮ ਸਿੰਘ ਔਰ ਇਸੇ ਤਰ੍ਹਾਂ ਨਿਊ ਜਰਸੀ ਤੋਂ ਇੱਕ ਸਿੱਖ ਨੁਮਾਇੰਦੇ ਉਹ ਆਪਣੇ ਤੌਰ 'ਤੇ ਪਹੁੰਚੇ ਹੋਏ ਸੀ। ਔਰ ਉਹਦੇ 'ਚ ਆਲਮੋਸਟ ਸਾਰੇ ਧਰਮਾਂ ਦੇ ਵੀ, ਔਰ ਜਿਹੜੇ ਪਰਸੀਕਿਊਟਡ ਲੋਕ ਨੇ, ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ, ਦੇਖ ਰਹੇ ਨੇ, ਉਹਨਾਂ ਨੇ ਪਾਰਟਿਸਿਪੇਸ਼ਨ ਵੀ ਕੀਤੀ। ਉਸ ਦੇ ਵਿੱਚ ਜਿੰਨਾ ਕੁ ਲਿਮਿਟਡ, ਕਿਉਂਕਿ ਇਸ ਕਿਸਮ ਦੀਆਂ ਜਿਹਦੇ 'ਚ ਮਲਟੀਪਲ ਆਰਗੇਨਾਈਜੇਸ਼ਨਸ ਹੁੰਦੀਆਂ, ਕੋਈ ਬਹੁਤਾ ਨਹੀਂ ਹੁੰਦਾ, ਲੇਕਿਨ ਇਸ ਮੌਕੇ ਦੇ ਉੱਤੇ ਉਹਨਾਂ ਨੇ ਜਿਹੜਾ ਮੁਹੰਮਦ ਹੁਸੈਨ, ਉਹਨਾਂ ਦੇ ਨਾਲ 1-to-1 ਗੁਫ਼ਤਗੂ ਵਿੱਚ ਜਿਹੜੀ ਹੈ ਸਰ ਬਲਵਿੰਦਰ ਸਿੰਘ ਚੱਠਾ ਦੀ ਹੋਈ, ਪਿਕਚਰ ਤੁਸੀਂ ਦੇਖ ਸਕਦੇ ਹੋ। ਔਰ ਉਹਨਾਂ ਨੂੰ ਜਿਹੜਾ ਹੈ ਰਿਪਰੈਜ਼ੈਂਟੇਸ਼ਨ ਮੈਮੋ ਦੇ ਤੌਰ ਦੇ ਉੱਤੇ ਵੀ ਦਿੱਤੀ ਗਈ। ਪਿਛਲੇ ਦਿਨਾਂ 'ਚ ਹੀ 2 ਦਿਨ ਪਹਿਲਾਂ ਹੀ ਵਰਲਡ ਸਿੱਖ ਪਾਰਲੀਮੈਂਟ ਨੇ ਆਪਣਾ ਇੱਕ ਮੈਮੋਰੈਂਡਮ ਜੋ ਕਰੰਟ ਟਰਾਂਸਨੈਸ਼ਨਲ ਰਿਪਰੈਸ਼ਨ ਚੱਲ ਰਿਹਾ ਉਹਨੂੰ ਲੈ ਕੇ, ਔਰ ਜਿਹੜਾ ਅਸੈਸੀਨੇਸ਼ਨ ਪਲਾਟ ਇੱਥੇ ਬੇਨਕਾਬ ਹੋਇਆ ਹੈ ਔਰ ਟਾਰਗੇਟ ਕਿਲਿੰਗਸ ਦੀ ਗੱਲ ਹੋ ਰਹੀ ਹੈ, ਸੋ ਉਸ ਦੀ ਕਾਪੀ ਵੀ ਜਿਹੜੀ ਹੈ ਉਹ ਸਟੇਟ ਡਿਪਾਰਟਮੈਂਟ ਆਫੀਸ਼ੀਅਲਸ ਨੂੰ ਔਰ ਐਂਬੈਸਡਰ ਐਟ ਲਾਰਜ ਨੂੰ ਦਿੱਤੀ ਗਈ। ਜਿਸ ਮੈਮੋ ਦਾ ਹੈਡਲਾਈਨ ਇਹ ਹੈ ਕਿ US criminal indictment puts Modi's lawless regime in the dock and signals a time to recalibrate global response to India's state terrorism। ਕਿ ਇੰਡੀਆ ਰੌਕ ਸਟੇਟ ਹੈ, ਸਟੇਟ ਟੈਰਰਿਜ਼ਮ ਕਰ ਰਹੀ ਹੈ। ਇਹ ਵਕਤ ਆਇਆ ਹੁਣ ਕਿ ਭਾਈ ਇਸ ਨੂੰ ਜਿਹੜਾ ਰੀਕੈਲੀਬਰੇਟ ਕਰੋ। ਇਹ ਜਿਹੜਾ ਜਮਹੂਰੀਅਤ ਤੇ ਫਲਾਣਾ ਤੇ ਦੂਜੇ ਦੇ ਨਾਲ ਜੋੜਿਆ ਹੋਇਆ, ਔਰ ਇਹ ਡੀਟੇਲ ਦੇ ਵਿੱਚ ਹੈ, ਇਹਦੇ 'ਚ ਪੂਰਾ ਕੇਸ ਬਿਲਡ ਕੀਤਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿਉਂਕਿ ਜਦੋਂ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ, ਸਵੈ ਨਿਰਣੇ ਦੇ ਹੱਕ ਦੀ, ਜਿਹਦੇ ਲਈ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਜਿਹੜੀ ਹੈ ਉਹ ਚੱਲ ਰਹੀ ਹੈ, ਇਹ ਵੀ UN ਚਾਰਟਰ ਦੇ ਉਸ ਜਿਹਨੂੰ ਫਿਰ ਅੱਗੋਂ ਐਂਡੋਰਸ ਕਰਦੇ ਆ ਵਿਆਨਾ ਕਨਵੈਨਸ਼ਨ ਦਾ ਜਦੋਂ ਹੁਣ ਜ਼ਿਕਰ ਹੁੰਦਾ ਹੈ, ਫਿਰ ਜਨੀਵਾ ਪ੍ਰੋਟੋਕੋਲ ਹੁੰਦੇ ਨੇ ਜਿਹਦੇ 'ਚ ਮੁੱਢਲਾ ਹੱਕ ਦਿੱਤਾ ਹੋਇਆ। ਔਰ ਇਹਦੇ 'ਚ ਵੀ ਮੈਮੋ 'ਚ ਕਿਹਾ ਹੋਇਆ self determination is not only a fundamental right enshrined in international humanitarian law, but the concept lies at the heart of Sikh theo-political ideology। ਕਿ ਭਾਈ ਇਹ ਇੰਟਰਨੈਸ਼ਨਲ ਚਾਰਟਰ ਦੇ ਵਿੱਚ ਤਾਂ ਤੁਸੀਂ ਹੁਣ ਲਿਆਂਦਾ ਹੋਏਗਾ, ਇਹ ਮੁੱਢਲੇ ਤੌਰ 'ਤੇ ਸਿੱਖਾਂ ਦਾ ਜਿਹੜਾ ਮੀਰੀ ਪੀਰੀ ਦਾ ਕਾਨਸੈਪਟ ਹੈ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦਾ ਹੈ। ਵੀ ਹੈਵ ਫਾਟ ਆਫ ਇੰਪੀਰੀਅਲਿਸਟ ਡੋਮੀਨੇਸ਼ਨ ਇਨ ਦਾ ਪਾਸਟ and will do so again. Indian colonial rule through the barrel of a gun cannot be maintained in the land of our gurus। ਕਿ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਜੇ ਸਮਝਦੇ ਨੇ ਕਿ ਬੰਦੂਕ ਦੀ ਨੋਕ 'ਤੇ ਉਹ ਸਾਨੂੰ ਗੁਲਾਮ ਬਣਾ ਸਕਦੇ ਨੇ ਜਾਂ ਸਾਡਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਤੋਂ ਸਾਨੂੰ ਵਾਂਝਾ ਕਰ ਸਕਦੇ ਨੇ, ਤੇ ਉਹ ਬੜੇ ਭੁਲੇਖੇ 'ਚ ਨੇ। ਸਾਡੀ they taught us to resist oppression and to struggle for a just egalitarian order within which all people will live in dignity। ਕਿ ਅਸੀਂ ਤਾਂ ਉਸ ਗੁਰੂ ਦੇ ਸਿੱਖ ਹੈ ਜਿਨ੍ਹਾਂ ਨੇ ਸਾਨੂੰ ਜ਼ੁਲਮ ਦੇ ਖਿਲਾਫ ਖਲੋਣਾ ਸਿਖਾਇਆ ਕਿ ਭਾਈ ਕਿਵੇਂ ਇੱਕ ਬਰਾਬਰੀ ਦੇ ਸਮਾਜ ਦੇ ਲਈ ਜਿੱਥੇ ਕਿ ਲੋਕ ਆਨਰ ਔਰ ਡਿਗਨਿਟੀ ਨਾਲ ਰਹਿ ਸਕਣ, ਉਹ ਸਾਡਾ ਮਿਸ਼ਨ ਹੈ ਸਿੱਖੀ ਦਾ।
Those who know their history will know that is the Sikh tradition, and no amount of desperate criminality by the Indian state will ever change that. ਕਿ ਸਾਡਾ ਇਤਿਹਾਸ ਪੜ੍ਹ ਲਓ, ਅੱਛਾ ਜਿੰਨੇ ਮਰਜ਼ੀ ਤੁਸੀਂ ਕ੍ਰਿਮੀਨਲ ਸਟੇਟ ਦੇ ਟੈਕਟਿਕ ਯੂਜ਼ ਕਰ ਲਓ, ਤੁਸੀਂ ਸਾਨੂੰ ਝੁਕਾ ਨਹੀਂ ਸਕਦੇ। ਹਿੰਦੂਤਵਾਜ਼ fascist caste-ridden ideology which is being aggressively asserted by the ruling BJP and its extremist right-wing affiliate is diametrically at odds with Sikh worldwide, which explains the lengths to which India has gone and is going to silence the Sikhs. ਕਿ ਇਹ ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਬਿਲਕੁਲ ਇਨ ਕੰਟਰਾਸਟ ਹੈ ਸਿੱਖ ਆਈਡੀਓਲੋਜੀ ਇਗਾਲੀਟੇਰੀਅਨ ਬਰਾਬਰੀ ਦੀ ਗੱਲ ਕਰਦੀ ਹੈ, ਇਹ ਜ਼ਾਤ ਪਾਤ ਦੀ ਗੱਲ ਕਰਦੀ, ਇਨਸਾਨ ਨੂੰ ਇਨਸਾਨ ਨਾਲ ਵੰਡਦੀ ਹੈ ਔਰ ਇਹਦਾ ਸਾਡਾ ਸਿੱਧੀ ਟੱਕਰ ਹੈ ਇਹਦੇ ਨਾਲ। ਔਰ ਇਹ ਇੰਟਰਨੈਸ਼ਨਲੀ ਵੀ ਵਾਇਲੈਂਸ ਕਰਕੇ ਸਿੱਖਾਂ ਨੂੰ ਚੁੱਪ ਕਰਾਉਣਾ ਚਾਹੁੰਦੇ ਨੇ। ਔਰ ਇਹ ਜਿਹੜਾ ਇਨ ਅ ਸੈਂਸ ਇਟ ਇਜ਼ ਏ ਕਲੈਸ਼ ਆਫ ਸਿਵਲਾਈਜੇਸ਼ਨਸ which Hindutva inspired killers cannot win through dishonorable, illegal and cowardly means. ਕਿ ਇਹ ਹੁਣ ਕਲੈਸ਼ ਆਫ ਸਿਵਲਾਈਜੇਸ਼ਨਸ ਹੈ। ਇੱਕ ਪਾਸੇ ਬਰਾਬਰੀ ਦੀ ਪਲੂਰਲਿਸਟਿਕ ਇੰਟਰਨੈਸ਼ਨਲ ਲਾਅ ਦੇ ਮੁਤਾਬਕ UN ਚਾਰਟਰ ਦੇ ਮੁਤਾਬਕ ਸਿੱਖ ਆਈਡੀਓਲੋਜੀ, ਦੂਸਰੇ ਪਾਸੇ ਨਾਜ਼ੀ ਤਰਜ਼ ਦੀ ਫਾਸ਼ੀਵਾਦੀ ਤਰਜ਼ ਦੀ ਨਾਰਸਿਸਟਿਕ ਮੋਦੀ ਔਰ RSS ਦੀ ਆਈਡੀਓਲੋਜੀ। ਔਰ ਇਹਦੇ 'ਚ ਕਦੇ ਵੀ ਜਿਹੜਾ ਹੈ ਇਹਨੂੰ ਸਿੱਖ ਜਿਹੜਾ ਹੈ ਉਹ ਜਿੱਤਣ ਨਹੀਂ ਦੇਣਗੇ। ਅਲਟੀਮੇਟਲੀ ਜਿਹੜਾ ਹੈ ਉਸ ਧਰਤੀ ਦੇ ਉੱਤੇ ਉਹੀ ਆਈਡੀਓਲੋਜੀ ਐਗਜ਼ਿਸਟ ਕਰੇਗੀ, ਉਹੀ ਸਿਵਲਾਈਜੇਸ਼ਨ ਐਗਜ਼ਿਸਟ ਕਰੇਗੀ ਜਿਨ੍ਹਾਂ ਦਾ ਆਧਾਰ ਇਹ ਹੈ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰੰਝਾਣ ਦਾ ਸਭ ਸੁਖਾਲੀ ਉਠਿਆ ਇਹ ਹੋਆ ਹਲੇ ਮੇਰਾ ਜੀਓ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।